ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 11 ਮਈ 2026 28 ਵਿਸਾਖ ਨਾਨਕ ਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਕੁਇਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸਨ ਕੇਬਲ, ਵੈਲਫਰਮ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਅੱਜ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਹਿਊਸਟਨ ਟੈਕਸਸ ਤੋਂ ਸਰਦਾਰ ਗੁਰਪ੍ਰਚਰਨ ਸਿੰਘ ਜੀ ਵੱਲੋਂ। ਸੋ ਉਹਨਾਂ ਨੇ TV84 ਦੀ ਵੱਧ ਸਪੋਰਟ ਕਰਨ ਲਈ ਕਿਹਾ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਬਚਨ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਸਾਡੇ TV84.tv ਤੇ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਅਸੀਂ ਕਾਫੀ ਦਿਨਾਂ ਬਾਅਦ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ, ਸੋ ਉਸ ਦਾ ਮੁੱਖ ਕਾਰਨ ਇਹ ਹੈ ਕਿ ਖਾਲਸਾ ਐਲਾਨ ਦਿਵਸ ਨਾਲ ਸੰਬੰਧਿਤ ਜਿਹੜੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਜਿਹੜੇ ਡਾਕਟਰ ਸਾਹਿਬ ਨੇ ਉਹਨਾਂ ਨੂੰ ਕੈਨੇਡਾ ਜਾਣਾ ਪਿਆ ਸੀ। ਸੋ ਇਸ ਵਾਰ ਖਾਲਸਾ ਐਲਾਨ ਦਿਵਸ ਦੀ ਜਿਹੜੀ ਹੈ 40ਵੀਂ ਵਰ੍ਹੇਗੰਢ ਦਾ ਜਿਹੜਾ ਬੜੀ ਹੀ ਸ਼ਾਨੋ ਸ਼ੌਕਤ ਨਾਲ ਜਿਹੜੀ ਹਰ ਥਾਂ ਜਿਹੜੀ ਮਨਾਈ ਗਈ ਹੈ। ਸੋ ਇਹਨਾਂ ਪ੍ਰੋਗਰਾਮਾਂ ਸੰਬੰਧੀ ਅਸੀਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੀ ਡਿਟੇਲ ਜਾਣਕਾਰੀ ਲੈਂਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰ ਗੁਰਚਰਨ ਸਿੰਘ ਜਿਹੜੇ ਹਿਊਸਟਨ ਟੈਕਸਾਸ ਨਿਵਾਸੀ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹ ਪੰਥ ਦੇ ਖੈਰ ਖਵਾਹ ਨੇ, ਸਿੱਖੀ ਨਾਲ ਜੁੜੇ ਹੋਏ ਨੇ, ਹਾਈਲੀ ਐਜੂਕੇਟਡ, ਫਾਈਨੈਂਸ ਦੀ ਦੁਨੀਆ ਵਿੱਚ ਵੀ ਉਹਨਾਂ ਨੇ ਕਾਫੀ ਕਾਮਯਾਬੀਆਂ ਹਾਸਲ ਕੀਤੀਆਂ ਨੇ ਔਰ ਬ੍ਰਾਹਮਣਵਾਦੀ ਮਾਈਂਡ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। 84 ਦੇ ਹਵਾਲੇ ਨਾਲ ਜਿਹੜੇ ਉਹਨਾਂ ਦੇ ਐਨਾਲਿਸਿਸ ਹੁੰਦੇ ਨੇ ਉਹਨਾਂ ਤੋਂ ਮੈਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਦੋਂ ਵੀ ਮੈਂ ਹਿਊਸਟਨ ਵਿਜ਼ਿਟ ਵੀ ਕਰਦਾ ਰਿਹਾ ਜਾਂ ਕਰਦਾ ਅਤੇ ਉਹ ਅਕਸਰ ਬਹੁਤ ਸਾਰੇ ਸਮਾਗਮਾਂ 'ਚ ਵੀ ਆਉਂਦੇ ਨੇ। 1 to 1 ਸਾਡੇ ਨਾਲ ਫੋਨ ਦੇ ਉੱਤੇ ਵੀ ਉਹਨਾਂ ਦਾ ਰਾਬਤਾ ਰਹਿੰਦਾ ਹੈ। ਪਿਛਲੇ ਕੁਝ ਸਮੇਂ ਤੋਂ ਸਰੀਰਕ ਤੌਰ 'ਤੇ ਜਿਹੜਾ ਹੈ ਉਹ ਅਨਹੈਲਥੀ ਹੋਣ ਕਰਕੇ ਉਵੇਂ ਫਰੀਕੁਐਂਟ ਕਨਵਰਸੇਸ਼ਨ ਨਹੀਂ ਹੋ ਸਕੀ, ਲੇਕਿਨ ਉਹ ਲਗਾਤਾਰਤਾ ਨਾਲ ਪੰਥ ਦੀ ਚੜ੍ਹਦੀ ਕਲਾ ਦੇ ਨਾ ਸਿਰਫ ਮੁਦਈ ਨੇ ਸਗੋਂ ਉਹ ਬ੍ਰਾਹਮਣਵਾਦ ਦੀ ਹਰ ਬਰੀਕ ਹਮਲੇ ਦੀ ਜਿਹੜੀ ਯੋਜਨਾ ਹੈ ਉਸ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ, ਚਾਣਕਿਆ ਨੀਤੀ ਨੂੰ ਸਮਝਦੇ ਨੇ ਔਰ TV84 ਨੂੰ ਉਹ ਐਡਮਾਇਰ ਕਰਦੇ ਨੇ ਕਿ ਅਸੀਂ ਇੱਕ ਕਾਊਂਟਰ ਨੈਰੇਟਿਵ ਜਿਹੜਾ ਕਿ ਸਿੱਖ ਪਰਸਪੈਕਟਿਵ ਤੋਂ ਹੈ, ਖਾਲਿਸਤਾਨੀ ਪਰਸਪੈਕਟਿਵ ਤੋਂ ਹੈ, ਜਿਹੜਾ ਬ੍ਰਾਹਮਣਵਾਦੀਆਂ ਹਿੰਦੂ ਤਵੀਆਂ ਨੂੰ ਜਿਹੜਾ ਉਹ ਬਹੁਤ ਚੁੱਭਦਾ ਹੈ, ਉਸ ਨੈਰੇਟਿਵ ਨੂੰ ਸਿਰਜਣ ਦੇ ਵਿੱਚ ਇਹਨਾਂ ਲਗਭਗ 14 ਸਾਲਾਂ ਦੇ ਵਿੱਚ ਇੱਕ ਰੋਲ ਅਦਾ ਕੀਤਾ। ਸੋ ਅਸੀਂ ਸਰ ਗੁਰਚਰਨ ਸਿੰਘ ਹੋਰਾਂ ਦੀ ਸਿਹਤਯਾਬੀ ਦੀ ਅਰਦਾਸ ਵੀ ਕਰਦੇ ਹਾਂ ਔਰ ਉਹਨਾਂ ਦਾ ਸ਼ੁਕਰੀਆ ਅਦਾ ਵੀ ਕਰਦੇ ਹਾਂ। ਵੈਸੇ ਤਾਂ ਕਹਿੰਦੇ ਨੇ ਕਿ ਵੀ ਜਦੋਂ ਗੈਪ ਪੈ ਜਾਏ ਉਸ ਤੋਂ ਬਾਅਦ ਜਦੋਂ ਮਿਲੋ ਤਾਂ ਫਿਰ ਪਿਆਰ ਬਹੁਤ ਵੱਧਦਾ, ਸ਼ਿਕਵੇ ਵੀ ਹੁੰਦੇ ਹੋਣਗੇ। ਜ਼ਾਹਰ ਹੈ ਜਿਹੜਾ ਇਹ ਸਮੁੱਚਾ ਵਰ੍ਹਾ ਹੀ ਹੋਏਗਾ, ਹਾਲਾਂਕਿ ਇਸ ਦੀ ਸ਼ੁਰੂਆਤ 29 ਅਪ੍ਰੈਲ ਦੇ ਹਵਾਲੇ ਨਾਲ ਹੀ ਨਹੀਂ ਹੋਈ। ਇਹ ਤਾਂ 40 ਵਰ੍ਹੇ ਪਹਿਲਾਂ, ਜੇ ਉਸ ਤੋਂ ਵੀ 2 ਵਰ੍ਹੇ ਪਿੱਛੇ ਜਾਈਏ ਕਿ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਹੀ ਕੌਮ ਦਾ ਦਿਸ਼ਾ ਨਿਰਦੇਸ਼ ਕੌਮੀ ਕਾਰ ਖਾਲਿਸਤਾਨ ਵੱਲ ਜਿਹੜਾ ਹੈ ਉਹ ਨਿਰਧਾਰਿਤ ਸੀ। ਲੇਕਿਨ ਉਸ ਦੀ ਜਿਹੜੀ ਫਾਰਮੂਲੇਸ਼ਨ ਹੈ ਜਾਂ ਉਸ ਦਾ ਬਾਕਾਇਦਾ ਐਲਾਨ ਹੈ ਉਹ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ ਥਾਪੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਹੇਠਲੀ ਪੰਥਕ ਕਮੇਟੀ ਵੱਲੋਂ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕਰਕੇ ਜਿਹੜਾ ਹੈ ਉਹ ਕੌਮ ਨੂੰ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਹੁਣ ਕੋਈ ਪਿੱਛੇ ਦੇਖਣ ਦੀ ਗੱਲ ਨਹੀਂ ਹੈ। ਹੋਰ ਹੁਣ ਕੋਈ ਜਿਹੜਾ ਸਾਡਾ ਨਿਸ਼ਾਨਾ ਜਾਂ ਕੋਈ ਮੰਗ ਜਿਹੜੀ ਕਿਸੇ ਜ਼ਮਾਨੇ 'ਚ ਪੰਜਾਬੀ ਸੂਬਾ ਸੀ, ਫਿਰ ਸਿੱਖ ਹੋਮਲੈਂਡ ਦੇ ਥੱਲੇ ਅਨੰਦਪੁਰ ਸਾਹਿਬ ਦਾ ਮਤਾ ਜਿਹੜੀ ਸਿੱਖ ਹੋਮਲੈਂਡ ਦੀ ਮੰਗ ਵੀ ਸੀ, ਜਿਹੜੀ ਮਾਸਟਰ ਤਾਰਾ ਸਿੰਘ ਦੇ ਅਕਾਲੀ ਦਲ ਵੱਲੋਂ 1966-67 ਦੇ ਵਿੱਚ ਕੀਤੀ ਗਈ ਸੀ,
ਉਸ ਦੇ ਵਿੱਚ ਵੀ ਵਿਦਨ ਇੰਡੀਆ ਹੀ ਉਸ ਕਿਸਮ ਦੀ ਜਿਹੜੀ ਹੈ ਉਹ ਹੋਮਲੈਂਡ ਦੀ ਗੱਲ ਸੀ। ਅਨੰਦਪੁਰ ਦਾ ਮਤਾ ਵੀ ਇੱਕ ਆਟੋਨਮਸ ਸਟਰਕਚਰ ਦੀ ਐਡਵੋਕੇਸੀ ਕਰਦਾ ਸੀ ਕਿ 2-3 ਮਹਿਕਮੇ ਫੋਰਨ ਅਫੇਅਰਸ, ਕਮਿਊਨੀਕੇਸ਼ਨ, ਡਿਫੈਂਸ ਇਹ ਸੈਂਟਰ ਦੇ ਕੋਲ ਹੋਣ, ਬਾਕੀ ਸਟੇਟਾਂ ਦੇ ਕੋਲ ਖੁਦ ਮੁਖਤਿਆਰੀ ਹੋਏ। ਲੇਕਿਨ ਜ਼ਾਹਰ ਹੈ ਜਦੋਂ ਅਸੀਂ ਇਹ ਰਿਪੀਟਡਲੀ ਇਹ ਕਹਿੰਦੇ ਹਾਂ ਕਿ ਭਾਈ ਸੰਤ ਪਿੰਡਾਂ ਵਾਲਿਆਂ ਨੇ ਫਾਈਨਲੀ, ਇਹਦਾ ਮਤਲਬ ਇਹ ਨਹੀਂ ਹੈ ਕਿ ਓਕੇ, ਇੱਕ ਡਿਸਕਸ਼ਨ ਦੇ ਵਿੱਚ ਵੀ ਇਹ ਸਾਹਮਣੇ ਆਇਆ ਜਿਹਦੇ 'ਚ ਇੱਕ ਨੌਜਵਾਨ ਨੇ ਕਿਹਾ ਕਿ ਜੇ ਸੰਤ ਪਿੰਡਾਂ ਵਾਲੇ ਇਹ ਨਾ ਕਹਿੰਦੇ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨਹੀਂ ਰੱਖੀ ਜਾਵੇਗੀ, ਤਾਂ ਕੀ ਅਸੀਂ ਖਾਲਿਸਤਾਨ ਨਹੀਂ ਸੀ ਮੰਗਣਾ ਜਾਂ ਨਹੀਂ ਸੀ ਚਾਹਣਾ। ਸੋ ਇਹ ਕਈ ਵਾਰ ਕੁਝ ਚੀਜ਼ਾਂ ਦਾ ਕੰਟੈਕਸਟ ਹੁੰਦਾ ਹੈ, ਔਰ ਮੇਰਾ ਹਮੇਸ਼ਾ ਇਸ ਦੇ ਉੱਤੇ ਟੇਕ ਹੈ ਕਿ ਖਾਲਸਾ, ਸੋਵਰਨ, ਪ੍ਰਭੂ ਸੱਤਾ ਸੰਪੰਨ, ਬਾਦਸ਼ਾਹਤ ਇਹ ਸਾਨੂੰ ਗੁਰੂ ਨੇ ਬਖਸ਼ੀ ਹੋਈ ਹੈ। ਖਾਲਸਾ ਸੋਵਰਨ ਸੀ, ਸੋਵਰਨ ਹੈ, ਸੋਵਰਨ ਰਹੇਗਾ। ਲੇਕਿਨ ਜਦੋਂ ਸਾਡੀ ਸੋਵਰਨਿਟੀ ਨੂੰ ਚੈਲੰਜ ਹੋਇਆ, ਉਦੋਂ ਅਸੀਂ ਉਸ ਸੋਵਰਨਿਟੀ ਦੇ ਲਈ ਫਿਰ ਲੜਨਾ ਸ਼ੁਰੂ ਕੀਤਾ। ਔਰ ਇਸ ਨੂੰ ਹੀ ਜਦੋਂ ਪ੍ਰਾਚੀਨ ਪੰਥ ਪ੍ਰਕਾਸ਼ 'ਚ ਭਾਈ ਰਤਨ ਸਿੰਘ ਭੰਗੂ, ਜਿਹੜੇ ਭਾਈ ਮਹਿਤਾਬ ਸਿੰਘ ਮੀਰਾਂ ਕੋਟੀਏ ਜਿਨ੍ਹਾਂ ਨੇ ਭਾਈ ਸੁੱਖਾ ਸਿੰਘ ਨਾਲ ਮਿਲ ਕੇ ਮੱਸਾ ਰੰਗੜ ਦਾ ਜਿਹੜਾ ਹਰਮੰਦਰ ਸਾਹਿਬ ਨੂੰ ਬੇਅਦਬ ਕਰ ਰਿਹਾ ਸੀ ਉਹਦਾ ਸਿਰ ਵੱਢਿਆ ਸੀ, ਉਹ ਜਦੋਂ ਕਹਿੰਦੇ ਨੇ ਖਾਲਸਾ ਬਾਦਸ਼ਾਹ ਜਾਂ ਬਾਗੀ, ਹੁਣ ਇਹ ਬੜੀ ਕਲੀਅਰ ਡੈਫੀਨੇਸ਼ਨ ਹੈ ਕਿ ਜਾਂ ਅਸੀਂ ਸੋਵਰਨ ਹਾਂ ਤੇ ਜਾਂ ਉਸ ਸੋਵਰਨਿਟੀ ਲਈ ਲੜ ਰਹੇ ਹਾਂ, ਤੇ ਜਿਨ੍ਹਾਂ ਦੇ ਖਿਲਾਫ ਅਸੀਂ ਲੜ ਰਹੇ ਹਾਂ ਉਹ ਸਾਨੂੰ ਬਾਗੀ ਐਲਾਨਣਗੇ, ਰਿਬੈਲ ਐਲਾਨਣਗੇ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਐਲਾਨਣਗੇ। ਸੋ ਜ਼ਾਹਰ ਹੈ ਕਿ 18ਵੀਂ ਸਦੀ 'ਚ ਵੀ ਅਸੀਂ ਇਸ ਰਿਜ਼ੋਲਵ ਨੂੰ ਲੈ ਕੇ ਜੂਝੇ ਕਿ ਹਮ ਪਾਤਸ਼ਾਹੀ ਸਤਿਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ, ਕਿ ਸਾਨੂੰ ਗੁਰੂ ਨੇ ਪਾਤਸ਼ਾਹ ਦਿੱਤੀ ਹੋਈ ਹੈ। ਉਸ ਸਟਰਗਲ ਦੇ ਵਿੱਚ ਇੱਕ ਸਟੇਜ ਆਈ ਜਦੋਂ ਕਿ ਨਵਾਬੀ ਦੀ ਖਿਲਤ ਆਈ। ਨਵਾਬੀ ਕਿਸੇ ਇੰਡੀਵਿਜੂਅਲ ਦੇ ਨਾਂ ਨਹੀਂ ਸੀ, ਉਹ ਸਰਬੱਤ ਖਾਲਸਾ ਦੇ ਨਾਂ ਸੀ, ਯਾਨੀ ਖਾਲਸਾ ਪੰਥ ਨੂੰ ਇੱਕ ਸੋਵਰਨ ਮੁਗਲ ਹਕੂਮਤ ਨੇ, ਕਿਉਂਕਿ ਮੁਗਲ ਹਕੂਮਤ ਆਪਣੇ ਆਪ ਦੇ ਵਿੱਚ ਆਲ ਮਾਈਟੀ, ਆਲ ਪਾਵਰਫੁਲ ਸੀ। ਸੋ ਉਹਦੇ 'ਚ ਜੇ ਉਹ ਖਾਲਸੇ ਨੂੰ ਨਵਾਬੀ ਦੀ ਖਿਲਤ ਭੇਟ ਕਰਦੇ ਨੇ, ਪੇਸ਼ ਕਰਦੇ ਨੇ, ਉਹਨਾਂ ਦੇ ਨਾਲ ਸੰਬੰਧ ਸੁਧਾਰਨਾ ਚਾਹੁੰਦੇ ਨੇ, ਤੇ ਇਹ ਰੈਕਗਨੀਸ਼ਨ ਸੀ ਆਫ ਸਬ ਨੇਸ਼ਨ ਵਿਦਨ ਏ ਨੇਸ਼ਨ। ਪਰ ਜਦੋਂ ਇਹ ਐਕਸੈਪਟ ਵੀ ਕੀਤੀ ਪੰਥ ਨੇ, ਉਹਨਾਂ ਨੇ ਨਾਲ ਇਹ ਕਿਹਾ ਕਿ ਭਾਈ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ, ਕਿ ਅਸੀਂ, ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਤੁਹਾਡੀ ਦਿੱਤੀ ਨਵਾਬੀ ਖਾਲਸਾ ਪੰਥ ਨੂੰ ਜਿਹੜੀ ਤੁਸੀਂ ਭੇਜੀ ਹੈ ਕਿ ਜੇ ਅਸੀਂ ਕਬੂਲ ਕਰ ਲਈ ਹੈ, ਤੇ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਜਿਹੜਾ ਸਾਡਾ ਦਾਅਵਾ ਹੈ ਸੋਵਰਨਿਟੀ ਦਾ, ਪਾਤਸ਼ਾਹਤ ਦਾ, ਉਹ ਅਸੀਂ ਛੱਡ ਦਿੱਤਾ। ਔਰ ਜ਼ਾਹਰ ਹੈ ਕਿ ਸਾਰੀ ਨਵਾਬੀ ਵਾਲੀ ਗੱਲ ਤਾਂ 2 ਸਾਲ ਵੀ ਵਰਕਆਊਟ ਨਹੀਂ ਹੋਈ। ਮੁੜ ਕੇ ਉਸ ਨਵਾਬੀ ਦੀ ਖਿਲਤ ਤੋਂ ਬਾਅਦ ਹੀ ਜਦੋਂ ਅਸੀਂ ਛੋਟਾ ਘੱਲੂਕਾਰਾ, ਵੱਡਾ ਘੱਲੂਕਾਰਾ, ਸ਼ਹੀਦੀਆਂ ਦਾ ਦੌਰ, ਭਾਈ ਮਨੀ ਸਿੰਘ ਦੀ ਸ਼ਹਾਦਤ ਔਰ ਉਹ ਸਾਰਾ ਪਾਰਟ ਦੇਖਦੇ, ਉਸ ਤੋਂ ਬਾਅਦ ਹੋਇਆ, ਕਿਉਂਕਿ ਦੁਸ਼ਮਣ ਨੂੰ ਵਕਤੀ ਤੌਰ ਤੇ ਲੋੜ ਸੀ। ਉਹਨਾਂ ਨੂੰ ਵੀ ਇਹ ਰਿਅਲਾਈਜ਼ ਹੋਇਆ ਕਿ ਭਾਈ ਇਹ ਤਾਂ ਜਿਹੜਾ ਅਲਟੀਮੇਟਲੀ ਇਹਨਾਂ ਨੇ ਸਾਡੀ ਹਕੂਮਤ ਦੀ ਜੜ ਖਾੜਨੀ ਹੈ। ਸੋ ਅਲਟੀਮੇਟਲੀ ਅਸੀਂ ਦਰਿਆਏ ਜਮਨਾ ਤੋਂ ਲੈ ਕੇ ਉਹ ਪਰਲੇ ਪਾਸੇ ਦਰਿਆਏ ਅਟਕ ਤੱਕ, ਕੱਲਾ ਅਟਕ ਹੀ ਨਹੀਂ, ਅਟਕ ਵੀ ਕ੍ਰਾਸ ਕਰਕੇ ਦਰਾ ਖੈਬਰ ਤੱਕ ਇੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ 2.5 ਲੱਖ ਮਰਬਾ ਮੀਲ ਤੋਂ ਜ਼ਿਆਦਾ ਦਾ ਜਿਹੜਾ ਉਸ ਧਰਤੀ ਦੇ ਉੱਤੇ ਸਥਾਪਿਤ ਕੀਤਾ। ਸੋ ਜਦੋਂ ਸੰਤਾਂ ਦੇ ਲਫ਼ਜ਼ਾਂ ਦਾ ਅਸੀਂ ਦੁਹਰਾ ਕਹਿੰਦੇ, ਜ਼ਾਹਰ ਹੈ ਕਿ 47 ਦੇ ਵਿੱਚ ਅਸੀਂ ਇੱਕ ਸੋਵਰਨ ਮੁਲਕ ਦੇ ਲਈ ਜਿਹੜਾ ਹੱਕਦਾਰ ਵੀ ਸਾਂ, ਉਸ ਦੀ ਐਡਵੋਕੇਸੀ ਵੀ ਸਾਡੀ ਲੀਡਰਸ਼ਿਪ ਨੂੰ ਕਰਨੀ ਚਾਹੀਦੀ ਸੀ। ਪਰ ਸਾਡੀ ਲੀਡਰਸ਼ਿਪ ਤਾਂ ਸਮੇਂ ਦੇ ਹਾਣ ਦੀ ਨਹੀਂ ਸੀ, ਉਹ ਤਾਂ ਕਾਂਗਰਸ ਦੇ ਹੱਥਾਂ 'ਚ ਖੇਲ ਕੇ ਕਾਂਗਰਸ ਨੇ ਉਹਨਾਂ ਤੋਂ ਪਾਕਿਸਤਾਨ ਦਾ ਵਿਰੋਧ ਕਰਵਾਇਆ, ਆਪਣਾ ਤਾਂ ਕੁਝ ਬਣਾਉਣ ਦੀ ਲਾਈਨ ਨਹੀਂ ਸੀ। ਸੋ ਅਸੀਂ ਇੱਕ ਗੁਲਾਮੀ 'ਚੋਂ ਨਿਕਲ ਕੇ ਫਰੰਗੀ ਦੀ ਦੂਸਰੀ ਜਿਹੜੀ ਹੈ ਬ੍ਰਾਹਮਣਵਾਦੀਆਂ ਦੀ ਗੁਲਾਮੀ 'ਚ ਫਸ ਗਏ। ਫਿਰ ਵੀ ਇਹ ਕ੍ਰੈਡਿਟ ਜਾਂਦਾ ਹੈ ਉਸ ਵੇਲੇ ਦੀ ਲੀਡਰਸ਼ਿਪ ਨੂੰ, ਜਿਹੜੀ ਜੂਨ 84 ਤੱਕ 37 ਵਰੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਕਿ ਕੱਲ ਨੂੰ ਇਹ ਨਾ ਕਹਿਣ ਕੋਈ ਕਿ ਜੀ ਸਿੱਖਾਂ ਨੇ ਜਿਹੜਾ ਸਿਸਟਮ ਆਇਆ ਉਹਦੇ 'ਚ ਰਹਿ ਕੇ ਜਿਹੜਾ ਉਹ ਕੰਮ ਕਰਨ ਦੀ ਜਾਂ ਇਨਸਾਫ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। 37 ਸਾਲ ਜਿਹੜਾ ਉਹ ਭਾਵੇਂ ਆਪਣੀ ਜ਼ਬਾਨ ਨੂੰ ਲੈ ਕੇ ਸੀ, ਪੰਜਾਬੀ ਸੂਬਾ, ਆਪਣੇ ਪਾਣੀਆਂ ਤੇ ਹੱਕ, ਆਪਣੀ ਤਹਿਜ਼ੀਬ, ਆਪਣਾ ਮੁੱਢਲਾ, ਔਰ ਅਨੰਦਪੁਰ ਦਾ ਮਤਾ ਉਸ ਦਾ ਦੀ ਫਾਈਨਲ ਤਜਵੀਜ਼ ਸੀ ਕਿ ਭਾਈ ਜੇ ਇਸ ਮੁਲਕ ਦੇ ਵਿੱਚ ਸਾਡਾ ਧਰਮ, ਸਾਡੀ ਬੋਲੀ, ਸਾਡਾ ਸੱਭਿਆਚਾਰ ਜਾਂ ਤਹਿਜ਼ੀਬ ਔਰ ਸਾਡੇ ਹੱਕ ਸੁਰੱਖਿਅਤ ਨੇ, ਫਿਰ ਤਾਂ ਅਸੀਂ ਇਸ
ਇੰਡੀਆ ਜੇ ਟਰੂਲੀ ਸੈਕੂਲਰ ਲੈਵਲ ਦੇ ਉੱਤੇ ਕੰਮ ਕਰੇਗਾ ਫਿਰ ਤਾਂ ਅਸੀਂ ਇਸ ਯੂਨੀਅਨ ਆਫ ਇੰਡੀਆ ਜਿਹੜੀ ਯੂਨੀਅਨ ਸੀ ਉਹ ਯੂਨੀਅਨ ਆਫ ਸਟੇਟ ਸੀ। ਕੋਈ ਇੰਡੀਆ ਆਪਣੇ ਆਪ 'ਚ ਤਾਂ ਕਦੇ ਉਸ ਖਿੱਤੇ 'ਚ ਮੁਲਕ ਰਿਹਾ ਹੀ ਨਹੀਂ ਭਾਰਤ ਨਾਂ ਦਾ ਜਾਂ ਇੰਡੀਆ ਨਾਂ ਦਾ। ਪਰ ਜੇ ਸਾਡੇ ਈਵਨ ਇਸ ਜੈਨੂਅਨ ਮੰਗ ਜਿਹੜੀ ਹੈ ਉਸ ਜਿਹੜੀ ਖੁਦ ਮੁਖਤਿਆਰੀ ਦੀ ਅੰਦਰੂਨੀ ਉਸ ਦੇ ਜਵਾਬ ਵਿੱਚ ਦਰਬਾਰ ਸਾਹਿਬ 'ਚ ਫੌਜ ਭੇਜਣ ਦਾ ਮਤਲਬ ਹੋਏਗਾ ਸਿੱਖ ਕੌਮ ਦੇ ਖਿਲਾਫ ਖੋਲੇ ਜੰਗ ਦਾ ਐਲਾਨ। ਫਿਰ ਉਸ ਤੋਂ ਬਾਅਦ ਸਾਡੀ ਕੋਈ ਮੰਗ ਨਹੀਂ ਹੈ। ਸੋ ਇਹ ਕੰਟੈਕਸਟ ਇਸ ਲੈਵਲ ਦੇ ਉੱਤੇ ਹੈ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਹ 40 ਵਰਿਆਂ ਦਾ ਸਫ਼ਰ ਜਿਸ ਤੇ ਅਸੀਂ ਪ੍ਰੋਗਰਾਮ ਵੀ ਕੀਤਾ। ਜਦੋਂ ਮੈਂ ਵਾਪਸ ਆਇਆ ਵੀਰ ਸੁਖਵਿੰਦਰ ਸਿੰਘ ਹੋਰਾਂ ਨਾਲ 2 ਪ੍ਰੋਗਰਾਮ ਅਸੀਂ ਜਿਹੜੇ ਨੇ ਉਹ ਕੀਤੇ ਵੀ, ਕਿਉਂਕਿ ਸੋ ਕਾਲਡ ਆਪਰੇਸ਼ਨ ਸੰਦੂਰ ਦਾ ਵੀ 7, 8, 9, 10 ਮਈ ਤੱਕ ਦਾ ਜਿਹੜਾ ਉਹ ਸਾਰਾ ਸਫ਼ਰ ਸੀ। ਲੇਕਿਨ ਅਸੀਂ ਕਿਉਂਕਿ ਜਿਨ੍ਹਾਂ ਇਵੈਂਟਸ ਦੇ ਵਿੱਚ ਪਾਰਟਿਸਿਪੇਸ਼ਨ ਕੀਤੀ ਜਿਸ ਕਰਕੇ ਬਾਅਦ ਸਾਨੂੰ ਜ਼ੂਮ ਦੇ ਰਾਹੀਂ ਜਿਹੜੇ ਨੇ ਪ੍ਰੋਗਰਾਮ ਕਰਨੇ ਪਏ ਇਨ ਸਟੂਡੀਓ। ਅੱਜ ਅਸੀਂ ਕਾਫੀ ਦਿਨਾਂ ਬਾਅਦ ਇਹ ਪ੍ਰੋਗਰਾਮ ਕਰ ਰਹੇ। ਸੋ ਮੁੱਢਲੇ ਤੌਰ ਦੇ ਉੱਤੇ ਜਿਹੜਾ ਪਹਿਲਾ ਪ੍ਰੋਗਰਾਮ ਵੱਡੇ ਪੈਮਾਨੇ ਤੇ ਜਿਸ ਨੂੰ ਬ੍ਰਿਟਿਸ਼ ਕੋਲੰਬੀਆ BC ਸੂਬਾ ਜਿਹੜਾ ਕੈਨੇਡਾ ਦਾ ਹੈ ਉਸ ਦੇ ਸਮੁੱਚੇ ਗੁਰਦੁਆਰਿਆਂ ਵੱਲੋਂ ਗੁਰਦੁਆਰਾ ਕੌਂਸਲ ਵੱਲੋਂ ਉਲੀਕਿਆ ਗਿਆ ਸੀ ਇੱਕ ਖੁੱਲੇ ਵੱਡੇ ਹਾਲ ਦੇ ਵਿੱਚ, ਜਿਸ ਦੇ ਵਿੱਚ ਜਿਹੜੀ ਹੈ ਇੱਕ ਵੱਡੀ ਕੈਪੈਸਿਟੀ ਸੀ ਬਹਿਣ ਵਾਲਿਆਂ ਦੀ। ਉਸ ਦੇ ਵਿੱਚ ਇਸ ਸੈਮੀਨਾਰ ਨੂੰ ਰੱਖਿਆ ਗਿਆ। ਦੁਪਹਿਰ ਦਾ ਵਕਤ ਸੀ ਔਰ ਆਲਮੋਸਟ 3 ਘੰਟੇ ਚੱਲੇ ਇਸ ਪ੍ਰੋਗਰਾਮ ਦੇ ਵਿੱਚ, ਜਿੱਥੇ ਮੈਨੂੰ ਇਸ 'ਚ ਬੋਲਣ ਦੇ ਲਈ ਬੁਲਾਇਆ ਗਿਆ ਸੀ ਡਾਕਟਰ ਇਕਦਾਰ ਕਰਾਮਤ ਚੀਮਾ, ਜਿਹੜੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਉਹਨਾਂ ਦਾ ਜਿਹੜਾ ਐਡਵਾਈਜ਼ਰ ਦੇ ਤੌਰ ਦੇ ਉੱਤੇ ਵੀ ਰੁਤਬਾ ਹੈ, ਔਰ US ਸਰਫ ਜਿਹਦੀ ਰਿਪੋਰਟ ਦਾ ਅਸੀਂ ਜ਼ਿਕਰ ਕਰਾਂਗੇ ਇੱਕ ਸਟੇਜ ਤੇ ਇੰਡੀਆ ਬਾਰੇ, ਉਹਨਾਂ ਦੀ ਲਿਖੀ ਰਿਪੋਰਟ ਹੀ ਜਿਹੜੀ ਆ ਉਹ ਪ੍ਰਵਾਨਿਤ ਹੋਈ। ਔਰ ਉਸ ਤੋਂ ਇਲਾਵਾ ਉਹ ਅੱਡ-ਅੱਡ ਪਲੇਟਫਾਰਮਸ ਰਾਹੀਂ ਜਿੱਥੇ ਵੀ ਉਹਨਾਂ ਨੂੰ ਮੌਕਾ ਬਣਦਾ ਉਹਨਾਂ ਨੇ ਆਪਣੇ ਐਫਰਟ ਰਾਹੀਂ ਗੁਰਬਾਣੀ ਦੀਆਂ 3 ਤੁਕਾਂ ਜਿਹੜਾ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਰਿਲੀਜੀਅਸ ਰਾਈਟਸ ਦਾ ਉਸ ਪਾਈਆਂ ਨੇ। ਉਹ ਆਲ ਦਾ ਵੇ ਜਿਹੜੇ ਨੇ ਇੰਗਲੈਂਡ ਤੋਂ UK ਤੋਂ ਆਏ ਹੋਏ ਸਨ। ਔਰ ਇਸੇ ਤਰ੍ਹਾਂ ਸਿੱਖ ਫੈਡਰੇਸ਼ਨ ਦੇ ਭਾਈ ਮਨਿੰਦਰ ਸਿੰਘ, ਔਰ ਜਿਉਂ-ਜਿਉਂ ਮੈਂ ਇਹਨਾਂ ਸਮਾਗਮਾਂ ਦਾ ਜ਼ਿਕਰ ਕਰਾਂਗਾ ਦਰਸ਼ਕ ਸਕਰੀਨ ਤੇ ਆਪਣੀ ਨਜ਼ਰ ਟਿਕਾ ਸਕਦੇ ਨੇ, ਕਿਉਂਕਿ ਕਈ ਵਾਰ ਇਹ ਹੁੰਦਾ ਜਿਹਨੂੰ ਕਹਿੰਦੇ ਨੇ ਕਿ ਇਹ ਪਿਕਚਰ ਸੇਜ਼ 1000 ਵਰਡਸ, ਉਹ ਹਜ਼ਾਰਾਂ ਲਫ਼ਜ਼ ਇੱਕ ਤਸਵੀਰ 'ਚ ਹੁੰਦੇ ਨੇ। ਔਰ ਇਹ ਹਾਲਾਂ ਬੜੇ ਸ਼ਾਰਟ ਨੋਟਿਸ ਦੇ ਉੱਤੇ ਇਸ ਸੈਮੀਨਾਰ ਨੂੰ ਆਰਗੇਨਾਈਜ਼ ਕੀਤਾ ਗਿਆ, ਪਰ ਜਿਹੜੀ ਪਾਰਟਿਸਿਪੇਸ਼ਨ ਔਰ ਖ਼ਾਸ ਤੌਰ ਤੇ ਜਿਸ ਲੈਵਲ ਦਾ ਇੰਟਰੈਕਸ਼ਨ ਹੁੰਦਾ ਹੈ ਉਹ ਮੈਨੂੰ ਤਸੱਲੀ ਦਿੰਦਾ ਹੈ। ਇੱਕ 4 ਦਹਾਕਿਆਂ ਦੇ ਇੱਕ ਸਿਪਾਹ ਸਲਾਰ ਹੋਣ ਦੇ ਨਾਤੇ ਮੈਂ ਦੇਖਦਾ 20 ਸਾਲ ਦੀ ਇੱਕ ਜਨਰੇਸ਼ਨ ਹੁੰਦੀ ਹੈ, ਆਲਮੋਸਟ ਤੀਸਰੀ ਜਨਰੇਸ਼ਨ ਤੱਕ ਅਸੀਂ ਪਹੁੰਚ ਗਏ ਹਾਂ, ਜਿਹੜੀ ਯੰਗਸਟਰਸ ਦੇ ਵਿੱਚ ਕਿਉਰਿਓਸਿਟੀ ਹੈ, ਕਲੈਰਿਟੀ ਹੈ ਔਰ ਸਿਸਟਮ ਨੂੰ ਸਮਝਣ ਦੀ ਜਿਹੜੀ ਹੈ ਉਹ ਭਾਵਨਾ ਹੈ। ਔਰ ਖ਼ਾਸ ਤੌਰ ਤੇ ਜਿਵੇਂ ਸਿੱਖ ਫੈਡਰੇਸ਼ਨ ਕੈਨੇਡਾ ਦੇ ਭਾਈ ਮਨਿੰਦਰ ਸਿੰਘ ਜਿਹੜੇ 3rd ਮੇਨ ਸਪੀਕਰ ਸੀ, ਬੜਾ ਬਰੀਫ ਪ੍ਰੀਸਾਈਜ਼ ਪ੍ਰੋਗਰਾਮ ਸੀ, ਸਾਰੇ ਨੁਮਾਇੰਦੇ ਗੁਰਦੁਆਰਿਆਂ ਦੇ ਸਨ, ਲੇਕਿਨ ਸਿਰਫ ਸਟੇਜ ਤੋਂ ਹੈਂਡਲਿੰਗ। ਔਰ ਉਸ ਤੋਂ ਪਹਿਲਾਂ ਪ੍ਰੋਗਰਾਮ ਦੇ ਚੱਲਣ ਤੋਂ ਪਹਿਲਾਂ ਭਾਈ ਪਰਮਜੀਤ ਸਿੰਘ ਮੰਡ ਜਿਹੜੇ ਦਲ ਖਾਲਸਾ ਦੇ ਆਗੂ ਨੇ, ਉਹਨਾਂ ਦਾ ਵਿਸ਼ੇਸ਼ ਸੁਨੇਹਾ ਜਿਹੜਾ ਵੀਡੀਓ ਰਾਹੀਂ ਆਇਆ ਉਹ ਸਾਂਝਾ ਕੀਤਾ ਗਿਆ। ਔਰ ਇਸੇ ਤਰ੍ਹਾਂ ਸਾਰੇ ਮਾਨ ਸਿੰਘ ਮਾਨ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ, ਸਰ ਸਿਮਰਨਜੀਤ ਸਿੰਘ ਮਾਨ ਦੇ ਸਪੁੱਤਰ ਨੇ, ਉਹਨਾਂ ਦਾ ਮੈਸੇਜ ਸ਼ੇਅਰ ਕੀਤਾ ਗਿਆ। ਉਸ ਤੋਂ ਬਾਅਦ ਮੇਰਾ ਰੋਲ ਐਜ਼ ਏ ਓਪਨਿੰਗ ਸਪੀਕਰ ਸੀ। ਲਗਭਗ 45 ਮਿੰਟ ਦੀ ਮੇਰੀ ਪ੍ਰੈਜੈਂਟੇਸ਼ਨ ਸੀ, ਜਿਹੜੀ ਸਾਂਝਾ ਪ੍ਰੋਗਰਾਮ ਤਾਂ ਅਪਲੋਡ ਕਰ ਦਿੱਤਾ ਗਿਆ ਸੀ TV84 ਦੇ ਵੈਬਸਾਈਟ ਤੇ। ਮੇਰਾ ਖਿਆਲ ਹੈ ਅੱਜ ਕੱਲ੍ਹ ਦੇ ਵਿੱਚ ਕੱਲੀ ਸਪੀਚ ਵੀ ਜਿਹੜੀ ਹੈ ਉਹ ਪਾ ਦਿੱਤੀ ਜਾਏਗੀ। ਜਿਹੜੇ ਦਰਸ਼ਕਾਂ ਨੇ ਉਸ ਨੂੰ ਨਹੀਂ ਦੇਖਿਆ ਜਾਂ ਨਹੀਂ ਸੁਣਿਆ ਪਹਿਲਾਂ, ਉਹ ਉਹਦੇ ਨਾਲ ਜੁੜ ਸਕਦੇ ਨੇ। ਸੋ ਇਹ ਮੁੱਖ ਪ੍ਰੋਗਰਾਮ ਜਿਹੜਾ, ਔਰ ਉਸ ਤੋਂ ਬਾਅਦ ਆਪਸ ਦੇ ਵਿੱਚ 1-to-1 ਡਿਸਕਸ਼ਨ ਸੀ। ਐਤਵਾਰ ਦੇ ਦੀਵਾਨ ਵਿੱਚ 2 ਪ੍ਰਮੁੱਖ ਪ੍ਰੋਗਰਾਮ ਸਨ। ਗੁਰਦੁਆਰਾ ਦਸ਼ਮੇਸ਼ ਦਰਬਾਰ ਜਿਹੜਾ ਇੱਕ ਬਹੁਤ ਵੱਡਾ ਅਦਾਰਾ ਹੈ ਔਰ ਜਿਹੜਾ ਦੁਨੀਆ ਦਾ ਭਾਰਤ ਤੋਂ ਬਾਹਰ ਸਭ ਤੋਂ ਜ਼ਿਆਦਾ ਗਿਣਤੀ ਵਾਲਾ, ਜਿਹਦੇ 'ਚ ਸੰਗਤਾਂ ਪਾਰਟਿਸਿਪੇਟ ਕਰਦੀਆਂ ਨੇ, ਖਾਲਸਾ ਸਾਜਨਾ ਦਿਵਸ ਦਾ ਨਗਰ ਕੀਰਤਨ ਜਿਹਦੇ 'ਚ 5-6 ਲੱਖ ਦੇ ਕਰੀਬ ਸਿੱਖ ਸੰਗਤਾਂ ਸ਼ਮੂਲੀਅਤ ਕਰਦੀਆਂ। ਅਜੇ 2 ਹਫ਼ਤੇ ਪਹਿਲਾਂ ਹੀ ਉਹ ਨਗਰ ਕੀਰਤਨ ਕਰਕੇ ਹਟੇ ਨੇ। ਪਰ ਐਤਵਾਰ ਨੈਕਸਟ ਡੇ ਸੈਮੀਨਾਰ ਤੋਂ ਬਾਅਦ ਦਾ ਸ਼ਹੀਦੀ ਦੀਵਾਨ ਜਿਹੜਾ ਖਾਸ ਤੌਰ ਤੇ ਜਿੱਥੇ ਖਾਲਿਸਤਾਨ ਐਲਾਨ ਦਿਵਸ ਦੀ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਸੀ, ਉੱਥੇ ਨਾਲ ਹੀ ਭਾਈ ਪਰਮਜੀਤ ਸਿੰਘ ਪੰਜਵੜ ਜਿਨ੍ਹਾਂ ਦੀ ਸ਼ਹਾਦਤ 6 ਮਈ 2023 ਨੂੰ ਲਾਹੌਰ ਦੇ ਵਿੱਚ ਇੰਡੀਆ ਦੇ ਟਰਾਂਸਨੈਸ਼ਨਲ ਰਿਪਰੈਸ਼ਨ
ਪਾਲਿਸੀ ਦੇ ਤਹਿਤ ਉਹਨਾਂ ਨੂੰ ਜਿਹੜਾ ਹੈ ਉਹ ਸ਼ਹੀਦ ਕੀਤਾ ਗਿਆ। ਉਹਨਾਂ ਦੀ ਯਾਦ ਨੂੰ ਸਮਰਪਿਤ ਸੀ। ਡਾਕਟਰ ਚੀਮਾ ਨੇ ਭਾਈ ਪੰਜਵਾੜ ਨਾਲ ਸੰਬੰਧਿਤ ਨਿੱਜੀ ਯਾਦਾਂ, ਕਿਉਂਕਿ ਉਹ ਯੰਗ ਸਨ ਜਦੋਂ ਪੜ੍ਹਦੇ ਸੀ ਯੂਨੀਵਰਸਿਟੀ 'ਚ, ਔਰ ਸਿੰਘ ਜਿਹੜੇ ਨੇ ਰਾਵੀ ਦੇ ਆਰ ਪਾਰ ਆਣ ਜਾਣ ਸੀ ਉਹਨਾਂ ਦਾ, ਔਰ ਬੜੇ ਭਾਵਕ ਅੰਦਾਜ਼ ਦੇ ਵਿੱਚ ਉਹਨਾਂ ਨੇ ਇਹ ਵੀ ਕੌਮ ਨੂੰ ਯਾਦ ਕਰਵਾਇਆ ਕਿ ਵੀ ਬਹੁਤ ਵਾਰ ਜਦੋਂ ਸਾਡੇ ਯੋਧੇ ਜਾਂ ਸਾਡੇ ਐਕਟਿਵਿਸਟ ਅਰਾਊਂਡ ਹੁੰਦੇ ਨੇ ਅਸੀਂ ਉਹਨਾਂ ਦੀ ਕੀਮਤ ਨਹੀਂ ਜਾਣਦੇ, ਜਦੋਂ ਤੁਰ ਜਾਂਦੇ ਨੇ। ਔਰ ਮੈਂ ਬਾਅਦ ਦੇ ਵਿੱਚ ਡਾਕਟਰ ਸਾਹਿਬ ਨਾਲ ਲਾਈਟਰ ਵੇਨ ਦੇ ਵਿੱਚ ਕਹਿ ਰਿਹਾ ਸੀ, ਮੈਂ ਕਿਹਾ ਜੀ ਤੁਸੀਂ ਤਾਂ ਹੁਣ ਗੱਲ ਕੀਤੀ, ਤੇ ਮੈਂ ਕਿਹਾ ਜੀ ਮੈਨੂੰ ਤਾਂ ਯਾਦ ਹੈ ਬਚਪਨ 'ਚ ਪਤਾ ਨਹੀਂ ਲਿਖਤ ਹੈ ਕਿਹਦੀ ਹੈ, ਪਰ ਇੱਕ ਬੜਾ ਪੋਪੂਲਰ ਸੌਂਗ ਹੁੰਦਾ ਸੀ ਉਹਨਾਂ ਜ਼ਮਾਨਿਆਂ 'ਚ, ਰੇਡੀਓ ਤੇ ਵੱਜਦਾ ਹੁੰਦਾ ਸੀ ਕਿ ਮੋਇਆਂ ਨੂੰ ਪੂਜੇ ਇਹ ਦੁਨੀਆ, ਜਿਉਂਦੇ ਦੀ ਹਕੀਕਤ ਕੁਝ ਵੀ ਨਹੀਂ, ਜੀ ਕਰਦਾ ਹੈ ਇਸ ਦੁਨੀਆ ਨੂੰ ਮੈਂ ਹੱਸ ਕੇ ਠੋਕਰ ਮਾਰਦੇ। ਮੈਂ ਕਿਹਾ ਜੀ ਕਿਹੜਾ ਨਵਾਂ ਮਿਜ਼ਾਜ ਹੈ। ਔਰ ਮੈਂ ਕਿਹਾ ਵੀ ਵੈਸੇ ਤਾਂ ਸਾਡੇ ਲੋਕ ਬਹੁਤ ਵਾਰੀ ਸ਼ਹੀਦਾਂ ਦੇ ਉਹ ਮੇਲੇ ਜਦੋਂ ਲੱਗਦੇ ਨੇ ਉੱਥੇ ਸ਼ੇਅਰ ਬੜਾ ਪਤਾ ਨਹੀਂ ਕਿਹਦਾ ਕਿਸਿਆ ਪਿਟਿਆ ਸ਼ੇਅਰ ਹੈ, ਉਹ ਕਹਿਣਗੇ ਕਿ ਸ਼ਹੀਦੋਂ ਕੀ ਚਿਤਾਓਂ ਪਰ लगेंगे हर बरस मेले, वतन पे मरने वालों का बस यही बाकी निशान होगा। मैं क्या ये इनफैक्ट शहीदां नूं श्रद्धांजलि नहीं है, ये क्या भी तुसी सिर्फ उन्हां दे नां दा मेला लाण जोगे ही हो, यही तुहाडा निशान रह गया। होर तुसी ना उन्हां दी सोच नूं परनाए होए हो, ना तुसी उन्हां दे लई जूझणे, ना तुसी उन्हां दे जिउंदे जी उन्हां दी खबर जां सार लई। असीं देखदे हैं बीते दियां मूवमेंट्स भी देखिया, हुण च भी देखिया। सो लेकिन ये भी एक अपना इश्क हुंदा है, क्योंकि जिहड़ा इस रस्ते ते तुरदा है ਉਹ ਨਾ ਕਿਸੇ ਦੇ ਕਹਿਣ ਤੇ ਤੁਰਦਾ, ਨਾ ਉਸ ਨੂੰ ਕੋਈ ਤਵੱਕੂ ਹੁੰਦੀ ਹੈ ਕਿ ਉਸ ਨੂੰ ਕੋਈ ਪੂਜੇਗਾ ਜਾਂ ਉਸ ਨੂੰ ਕੋਈ ਦੁਰਕਾਰੇਗਾ। ਉਹ ਤਾਂ ਜਿਹੜੀ ਆਪਣੀ ਉਹਦੀ ਸ਼ਾਨ ਹੁੰਦੀ ਹੈ, ਜਿਹੜਾ ਇਸ਼ਕ ਹੈ, ਜਿਸ ਧਜ ਸੇ ਕੋਈ ਮਕਤਲ में गया वो शान सलामत रहती है, इस जान की तो कोई बात नहीं, ये जान तो आनी जानी है। वो ताज वो शान। और मैं पिछले दिनों देख रहा सी एक ब्रीफ इंटरव्यू ਸਾਬਕਾ ਜਥੇਦਾਰ ਅਕਾਲ ਤਖਤ ਜਥੇਦਾਰ ਰਣਜੀਤ ਸਿੰਘ ਹੋਰਾਂ ਦਾ ਕਿਤੇ ਆਇਆ, ਕਿਉਂਕਿ ਹਾਲਾਂ ਜਿਹੜੇ ਤਿਹਾੜ ਜੇਲ੍ਹ ਦੇ ਵਿੱਚ ਜਿੱਥੇ ਭਾਈ ਸਤਵੰਤ ਸਿੰਘ ਹੋਰਾਂ ਨੂੰ ਫਾਂਸੀ ਦਿੱਤੀ ਗਈ, ਭਾਈ ਕੇਰ ਸਿੰਘ ਹੋਰਾਂ ਨੂੰ ਦਿੱਤੀ ਗਈ, ਉਸ ਦਾ ਜਿਹੜਾ ਜੇਲਰ ਸੀ ਉਹਨੇ ਬਲੈਕ ਵਾਰੰਟ ਕਿਤਾਬ ਵੀ ਲਿਖੀ ਹੈ। ਉਹਨੇ ਭਾਈ ਸਤਵੰਤ ਸਿੰਘ ਦੀ ਅਖੀਰਲੇ ਪੀਰੀਅਡ ਦੀ ਅਵਸਥਾ ਦਾ ਜ਼ਿਕਰ ਤਾਂ ਬੜੀ ਡਿਟੇਲ 'ਚ ਕੀਤਾ, ਲੇਕਿਨ ਭਾਈ ਕੇਰ ਸਿੰਘ ਬਾਰੇ ਜਦੋਂ ਇਹ ਜਥੇਦਾਰ ਰਣਜੀਤ ਸਿੰਘ ਨੇ ਆਪਣੇ ਇੰਟਰਵਿਊ ਦੇ ਵਿੱਚ ਇਹ ਕਿਹਾ ਤੇ ਮੈਨੂੰ ਲੱਗਾ ਕਿ ਵੀ ਵਾਹ, ਇਹ ਡਿਟੇਲ ਤਾਂ ਸਾਹਮਣੇ ਹੀ ਨਹੀਂ ਕਦੇ ਆਈ ਹੈ ਕਿ ਵੀ ਕਿਵੇਂ ਉਹਨਾਂ ਨੂੰ ਜਦੋਂ ਉਹਨਾਂ ਦੀ ਅਪੀਲ ਖਾਰਜ ਹੋ ਗਈ, ਡੈਥ ਕਨਫਰਮ ਹੋ ਗਈ ਉਹਨਾਂ ਨੂੰ ਫਾਂਸੀ ਦੇਣੀ, ਤੇ ਉਹਨਾਂ ਨੇ ਆਪਣੀਆਂ ਦਵਾਈਆਂ ਜੋ ਵੀ ਫਿਜ਼ੀਕਲੀ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਜਾਂ ਦੂਜੇ ਲਈ ਉਹ ਉਹਨਾਂ ਨੇ ਬੰਦ ਕਰ ਦਿੱਤੀਆਂ। ਡਾਕਟਰ ਕਹਿੰਦਾ ਜੀ ਮੇਰੀ ਨੌਕਰੀ ਜਾਏਗੀ ਮੇਰਾ, ਉਹਨਾਂ ਨੇ ਕਿਹਾ ਜੀ ਨਹੀਂ ਹੁਣ ਮੈਨੂੰ ਲੋੜ ਹੀ ਨਹੀਂ, ਜਦੋਂ ਮੈਂ ਜਾਣਾ ਹੀ ਹੈ ਤੇ ਹੁਣ ਕੋਈ ਨਹੀਂ। ਫਿਰ ਉਹਨਾਂ ਨੇ ਕਿਹਾ ਵੀ ਜਿਸ ਦਿਨ ਜਦੋਂ ਕਿ ਫਾਂਸੀ ਦਿੱਤੀ ਜਾਂਦੀ ਹੈ ਉਹ ਗਰਮ ਪਾਣੀ ਕਰਕੇ ਲਿਆਂਦਾ ਜਾਂਦਾ ਕਿ ਵੀ ਇਸ਼ਨਾਨ ਕਰਕੇ, ਫਿਰ ਉਹ ਕਹਿੰਦੇ ਜਦੋਂ ਆਇਆ ਗਰਮ ਪਾਣੀ ਲੈ ਕੇ ਜਾਂ ਦੂਜੇ, ਉਹਨਾਂ ਨੇ ਕਿਹਾ ਨਹੀਂ ਮੈਂ ਤਾਂ ਠੰਡੇ ਪਾਣੀ ਨਾਲ ਇਸ਼ਨਾਨ ਕਰ ਲਿਆ। ਉਹਨਾਂ ਨੇ ਆਪਣਾ ਨਿਤਨੇਮ ਵੀ ਕੀਤਾ, ਔਰ ਇਸ ਤੋਂ ਪਹਿਲਾਂ ਕਿ ਵੀ ਜਿਹੜਾ ਉਹਨਾਂ ਦੀ ਟਰਾਲੀ ਜਿਹੜੀ ਲੈ ਕੇ ਜਾਂਦੀ ਉਹ ਖੁਦ ਹੀ ਤੁਰ ਕੇ ਉੱਥੋਂ ਤੱਕ ਟਰਾਲੀ ਤੱਕ ਪਹੁੰਚੇ। ਔਰ ਜਦੋਂ ਮੌਕੇ 'ਤੇ ਜਿਹੜੀ ਸਭ ਤੋਂ ਟੱਚਿੰਗ ਪਾਰਟ ਸੀ ਕਿ ਵੀ ਉਹਨਾਂ ਨੂੰ ਬਿਲਕੁਲ ਬੇਪਰਵਾਹੀ, ਔਰ ਜਦੋਂ ਫਾਂਸੀ ਦਿੱਤੀ ਜਾਂਦੀ ਹੈ ਹੁੰਦਾ ਹੈ ਜੇਲ੍ਹ ਦਾ ਜੇਲਰ ਵੀ ਹੁੰਦਾ ਹੈ, ਸੁਪਰਡੈਂਟ ਵੀ ਹੁੰਦਾ ਹੈ, ਮੈਡੀਕਲ ਡਾਕਟਰ ਵੀ ਹੁੰਦਾ ਹੈ, ਮੈਜਿਸਟ੍ਰੇਟ ਵੀ ਹੁੰਦਾ ਹੈ, ਜਲਾਦ ਤਾਂ ਫਾਈਨਲ ਹੁੰਦਾ, ਉਹਨਾਂ ਸਾਰਿਆਂ ਨੇ ਟੈਸਟੀਫਾਈ ਕਰਨਾ ਹੁੰਦਾ ਤੇ ਅਖੀਰਲੀ ਇੱਛਾ ਵੀ ਪੁੱਛੀ ਜਾਂਦੀ। ਔਰ ਕਹਿੰਦੇ ਵੀ ਉਹਨਾਂ ਨੇ ਜਦੋਂ ਕੇਅਰ ਸਿੰਘ ਉਹਨਾਂ ਨੇ ਕਿਹਾ ਵੀ ਇਵੇਂ ਹੈ ਕਿ ਵੀ ਮੈਨੂੰ ਕੋਈ ਪਰਵਾਹ ਨਹੀਂ ਹੈ, ਮੈਂ ਆਪਣੇ ਗੁਰੂ ਦੇ ਘਰ ਜਾ ਰਿਹਾ, ਪਰ ਮੇਰਾ ਇੱਕ ਕਿਹਾ ਕਿ ਵੀ ਮੈਂ ਫਾਂਸੀ ਦਾ ਰੱਸਾ ਗਲ 'ਚ ਪਾਉਣ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਉੱਚੀ ਉੱਚੀ ਕਰਨਾ ਔਰ ਮੈਨੂੰ ਤੁਸੀਂ ਡਿਸਟਰਬ ਨਹੀਂ ਕਰਨਾ, ਔਰ ਉਸ ਤੋਂ ਬਾਅਦ ਤੁਸੀਂ ਜਿਹੜਾ ਆਪਣਾ ਕੰਮ ਕਰਨਾ, ਔਰ ਉਸ ਤੋਂ ਬਾਅਦ ਕੋਈ ਜਿਹੜੀ ਹੈ। ਔਰ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਉੱਚੀ ਉੱਚੀ ਪਾਠ ਕੀਤਾ ਜਪਜੀ ਸਾਹਿਬ ਦਾ, ਔਰ ਉਹਨਾਂ ਦੇ ਗਲ 'ਚ ਜਦੋਂ ਰੱਸਾ ਪਾਇਆ ਉਹਨਾਂ ਨੇ ਕਿਹਾ ਠੀਕ ਹੈ ਹੁਣ ਤੁਸੀਂ ਉਹ ਪੁੱਲ ਕੀਤਾ। ਔਰ ਹੁਣ ਇਹ ਜਿਹੜੀਆਂ ਅਵਸਥਾਵਾਂ ਨੇ, ਮੈਂ ਕੱਲ ਵੀ ਜਦੋਂ ਬਹੁਤ ਸਾਰੇ ਸਿੰਘਾਂ ਦੇ ਨਾਲ ਵਿਚਾਰ ਹੁੰਦੀ ਹੈ ਜਾਂ ਹੋ ਰਹੀ ਸੀ, ਮੈਂ ਕਿਹਾ ਵੀ ਅਸੀਂ ਇਤਿਹਾਸ ਦੇਖਿਆ ਕਿ ਭਾਈ ਮਤੀ ਦਾਸ ਜਿਨ੍ਹਾਂ ਨੂੰ ਆਰੇ ਨਾਲ ਚੀਰਨ ਦਾ ਹੁਕਮ ਹੁੰਦਾ ਹੈ, ਉਹਨਾਂ ਦਾ ਜਿਉਂ ਹੀ ਆਰਾ ਰੱਖਿਆ ਜਾਂਦਾ ਹੈ ਉਹ ਉਹਨਾਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਹੋ ਜਾਂਦਾ ਹੈ, ਤੇ ਜਿਉਂ ਹੀ ਉਹਨਾਂ ਦੇ ਸਰੀਰ ਦੇ ਦੋ ਹਿੱਸੇ ਹੁੰਦੇ ਨੇ, ਦੋਨਾਂ 'ਚੋਂ ਆਵਾਜ਼ ਆ ਰਹੀ ਹੈ ਕਿ ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਘਾੜ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਮੈਂ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੈਕਸਟ ਉਹਨਾਂ ਤੋਂ,
ਉਹ ਕਹਿੰਦੇ ਨੇ ਵੀ ਜਲਾਦ ਨੂੰ ਕਿ ਵੀ ਮੈਂ ਜਪਜੀ ਸਾਹਿਬ ਇਸ਼ਨਾਨ ਕੀਤਾ ਖੂਹ ਤੇ, ਵੀ ਜਦੋਂ ਭੋਗ ਪਏਗਾ ਤੂੰ ਆਪਣੀ ਤਲਵਾਰ ਚਲਾ ਦੇ। ਹੁਣ 3 ਸਦੀਆਂ ਬਾਅਦ ਵੀ ਜਦੋਂ ਅਸੀਂ ਇਸ ਕਿਸਮ ਦੇ ਹੁਣ ਵਡੇਰੀ ਉਮਰ ਦੇ ਕੇਰ ਸਿੰਘ ਸਿੱਧਾ ਉਹਨਾਂ ਦਾ ਕੋਈ ਜੁਡੀਸ਼ੀਅਲ ਮਰਡਰ ਉਹਨਾਂ ਦਾ ਹੋ ਰਿਹਾ, ਕੋਈ ਰਿਗਰੈਟ ਨਹੀਂ, ਕੋਈ ਨਹੀਂ ਤਾਂ ਹੁੰਦਾ ਇਹ ਆ ਵੀ ਜਿਨ੍ਹਾਂ ਨੂੰ ਫਾਂਸੀ ਦਿੱਤੀ ਜਾਣੀ ਉਹਨਾਂ ਦਾ ਤਾਂ weight ਜਿਹੜਾ ਉਹ 20 ਕਿਲੋ ਉੱਡ ਜਾਂਦਾ ਹੈ, ਉਹਨਾਂ ਨੂੰ ਘੜੀਸ ਕੇ ਲਿਆਇਆ ਜਾਂਦਾ ਹੈ। ਇਹ ਜਿਹੜੀ ਸ਼ਾਨ ਹੈ ਹੁਣ ਇੱਕ ਇਹਦੇ ਚ ਇਹਦਾ ਕੋਈ ਹਰਜਾਨਾ ਕੋਈ ਥੋੜੀ ਮੰਗਦਾ ਹੁੰਦਾ, ਇਸ ਰਸਤੇ ਤੇ ਤੁਰਨ ਲਈ ਹੈ। ਔਰ ਇਹੀ ਕੇਰ ਸਿੰਘ ਨੇ ਉਹਨਾਂ ਦਾ ਭਣੇਵਾਂ ਔਰ ਰਿਸ਼ਤੇਦਾਰ ਬੇਅੰਤ ਸਿੰਘ ਜਦੋਂ ਕਿ ਜੂਨ 84 ਦੇ ਘੱਲੂਘਾਰੇ ਬਾਰੇ ਕੀਰਤਨ ਚੱਲ ਰਿਹਾ, ਰੋ ਰਿਹਾ, ਅੱਖਾਂ ਚੋਂ ਹੰਝੂ ਗੇਰ ਰਿਹਾ, ਉਹ ਕਹਿੰਦਾ ਤੂੰ ਮਰਦ ਹੈ, ਰੋਣ ਦਾ ਨਹੀਂ ਹੈ, ਤੇਰੇ ਕੋਲ ਮੌਕਾ ਹੈ ਬਦਲਾ ਲੈਣ ਦਾ। ਹੁਣ ਉਹਨਾਂ ਨੂੰ ਨਜ਼ਰ ਆਉਂਦਾ ਹੈ ਵੀ ਅਲਟੀਮੇਟਲੀ ਕੀ ਹੋਏਗਾ ਜਿਸ ਕਿਸਮ ਦਾ ਸਾਰਾ ਪਾਰਟ ਚੱਲ ਰਿਹਾ। ਸੋ ਕੁੱਲ ਮਿਲਾ ਕੇ ਜਿਹੜਾ ਡਾਕਟਰ ਚੀਮਾ ਫਿਰ ਮੈਨੂੰ ਬੋਲਣ ਦਾ ਵੀ ਸਬਬ ਹੋਇਆ ਸੀ, ਤਾਂ ਇਹੀ ਯਾਦ ਦਹਾਨੀ ਕਰਵਾਈ ਕਿ ਭਾਈ ਜਿਹੜਾ ਇਸ ਰਸਤੇ ਦੇ ਉੱਤੇ ਤੁਰ ਪੈਂਦਾ ਹੈ ਉਸ ਦਾ ਰੁਤਬਾ ਜਿਵੇਂ ਸੰਤ ਭਿੰਡਰਾਂ ਵਾਲੇ ਵੀ ਕਹਿੰਦੇ ਸੀ ਕਿ ਵੀ ਜਿਹੜਾ ਰੁਤਬਾ ਜਪੀਏ ਤਪੀਏ ਦੂਜਿਆਂ ਨੂੰ ਡਿਸਪਲਿਨ ਔਰ ਕਿੰਨੇ ਜਨਮਾਂ 'ਚ ਵੀ ਹਾਸਲ ਨਹੀਂ ਹੋ ਸਕਦਾ, ਉਹ ਸ਼ਹੀਦ ਨੂੰ ਸ਼ਹਾਦਤ ਦੇ ਨਾਲ ਹੀ ਉਹ ਰੁਤਬਾ ਹਾਸਲ ਹੋ ਜਾਂਦਾ। ਕਿਉਂਕਿ ਜਿਹੜਾ ਸ਼ਹੀਦ ਹੋਣ ਲਈ ਤਿਆਰ ਹੈ, ਤੁਸੀਂ ਜਪ ਤਪ ਦੂਜਾ ਕਿਉਂ ਕਰਦੇ ਹੋ? ਹਉਮੈ ਨੂੰ ਮਾਰਨ ਲਈ, ਈਗੋ ਨੂੰ ਮਾਰਨ ਲਈ, ਮੈਂ ਨੂੰ ਖਤਮ ਕਰਨ ਲਈ। ਤੇ ਜਿਹਨੇ ਇਹ ਚੋਣੀ ਲਿਆ ਕਿ ਵੀ ਮੈਂ ਇਸ ਸਰੀਰ ਨੂੰ ਕੁਰਬਾਨ ਕਰ ਦੇਣਾ, ਉਹਦੀ ਮੈਂ ਤਾਂ ਖਤਮ ਹੋ ਗਿਆ। ਸੋ ਇਹ ਦੂਸਰਾ ਫੰਕਸ਼ਨ ਸੀ। ਔਰ ਉਸੇ ਦਿਨ ਹੀ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਦੀ ਸ਼ਹਾਦਤ ਨੇ ਜਿਹੜੀ ਕਿ 18 ਜੂਨ 2023 ਨੂੰ ਹੁੰਦੀ ਹੈ, ਖਾਲਿਸਤਾਨ ਦੀ ਮੂਵਮੈਂਟ ਨੂੰ ਦੁਨੀਆ ਦੇ ਵਿੱਚ ਮੁੜ ਉਜਾਗਰ ਕੀਤਾ। ਸਾਡਾ ਰੁਤਬਾ ਜਿਹੜਾ ਇੱਕ ਟੈਰਰਿਜ਼ਮ ਨਾਲ ਜੁੜਿਆ ਹੋਇਆ ਸੀ, ਉਹ ਖਾਲਿਸਤਾਨੀ ਐਕਟਿਵਿਜ਼ਮ, ਖਾਲਿਸਤਾਨੀ ਜਿਹੜੀ ਹੈ ਉਹ ਇੱਕ ਐਕਟਿਵਿਸਟ ਦੇ ਤੌਰ ਦੇ ਉੱਤੇ ਹੋਇਆ। ਉਹਨਾਂ ਦੇ ਸ਼ਹੀਦੀ ਮੁਕਾਮ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ, ਉੱਥੇ ਉਹਨਾਂ ਦੀ ਯਾਦ ਦੇ ਵਿੱਚ ਗੇਟ ਬਣਿਆ ਔਰ ਪੂਰਾ ਸ਼ਾਨੋ ਸ਼ੌਕਤ ਨਾਲ ਉਹਨਾਂ ਨੇ ਹੋਲਾ ਮਹੱਲਾ ਵੀ ਚੱਲ ਰਿਹਾ ਸੀ। 5 ਘੋੜਿਆਂ ਤੇ ਸਵਾਰ ਸਿੰਘ ਔਰ ਦਰਸ਼ਕ ਦੇਖ ਸਕਦੇ ਨੇ। ਔਰ ਉਸ ਮੁਕਾਮ ਦੇ ਉੱਤੇ ਉਹਨਾਂ ਨੇ ਸੈਲਿਊਟ ਖਾਲਿਸਤਾਨ ਦੇ ਝੰਡੇ ਨੂੰ 5 ਪਿਆਰਿਆਂ ਦੇ ਰੂਪ 'ਚ ਦਿੱਤਾ ਔਰ ਉਹਦੇ 'ਚ ਸਿਰਫ ਮੈਨੂੰ ਹੀ ਉਹਨਾਂ ਨੇ ਇਨਵਾਈਟ ਕੀਤਾ ਹੋਇਆ ਸੀ। ਦੈਟ ਵਾਸ ਦਾ ਓਨਲੀ ਜਿਹੜਾ ਮੇਰੀ ਸਪੀਚ ਉਸ ਮੌਕੇ ਤੇ, ਉਹ ਵੀ 20-25 ਮਿੰਟ ਦਾ ਐਡਰੈਸ, ਕਿਉਂਕਿ ਮੈਨੂੰ ਹਮੇਸ਼ਾ ਮੈਂ ਆਪਣੀ ਭਾਵੁਕਤਾ ਤੇ ਕਾਬੂ ਰੱਖਣ ਦੀ ਵੀ ਕੋਸ਼ਿਸ਼ ਕਰਦਾ, ਪਰ ਕੁਛ ਤੁਸੀਂ ਔਰ ਮੈਂ ਇਹ ਕਿਹਾ ਕਿ ਵੀ ਮੇਰੀ ਜ਼ਿੰਦਗੀ 'ਚ 2 ਸ਼ਖਸੀਅਤਾਂ ਨੇ ਜਿਨ੍ਹਾਂ ਨੇ ਗੁਰੂ ਤੋਂ ਮੰਗ ਕੇ ਸ਼ਹੀਦੀ ਲਈ ਹੈ। ਜਸਵੰਤ ਸਿੰਘ ਖਾਲੜਾ, ਉਹਨਾਂ ਦੀ ਅਖੀਰਲੀ ਸਪੀਚ ਜਿਹੜੀ ਡਿਕਸੀ ਗੁਰੂ ਘਰ ਸੀ 1995 'ਚ, ਉਹਦਾ ਵੀ ਮੈਂ ਸ਼ਰੀਕ ਸੀ, ਪਾਰਟਿਸਪੈਂਟ ਸੀ। ਉਹ ਮੈਂ ਆਪਣੇ ਕੰਨਾਂ ਨਾਲ ਦੇਖਿਆ, ਆਪਣੀਆਂ ਅੱਖਾਂ ਨਾਲ ਉਸ ਸਾਰੇ ਦਾ ਹਿੱਸਾ ਸੀ। ਔਰ ਭਾਈ ਹਰਦੀਪ ਸਿੰਘ ਨਿੱਜਰ, ਉਹਨਾਂ ਦੀਆਂ ਤੁਸੀਂ ਅਖੀਰਲੀਆਂ ਕਲਿੱਪਿੰਗਸ ਦੇਖ ਲਓ, ਉਹ ਮੰਗ ਰਹੇ ਸੀ ਸ਼ਹੀਦੀ ਗੁਰੂ ਤੋਂ। ਔਰ ਕਿਵੇਂ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਤੋਂ ਬਾਅਦ ਕੋਈ ਅਣਪਛਾਤੀ ਲਾਸ਼ ਨਹੀਂ ਬਣਿਆ, ਔਰ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਖਾਲਿਸਤਾਨ ਦੀ ਮੂਵਮੈਂਟ ਜਿਹੜੀ ਹੈ ਉਹ ਅਰੂਜ ਤੇ ਗਈ। ਔਰ ਅਸੀਂ ਦੇਖ ਰਹੇ ਹਾਂ ਕਿ ਇੰਡੀਆ ਦਾ ਅਗਲੀ ਚਿਹਰਾ ਜਿਹੜਾ ਹੈ ਉਹ ਬੇਨਕਾਬ ਹੋਇਆ। ਸੋ ਇਹ ਮੁੱਖ ਫੰਕਸ਼ਨ ਵਾਪਸੀ ਦੇ ਉੱਤੇ ਅਸੀਂ ਔਰ ਇਹਨਾਂ ਸਮਾਗਮਾਂ ਨੂੰ ਕਵਰ ਕਰਨ ਦੇ ਲਈ ਸਾਡੇ ਵੀਰ ਭਾਈ ਮਨਵੀਰ ਸਿੰਘ ਮੌਂਟਰੀਆਲ ਤੋਂ ਸਪੈਸ਼ਲੀ ਆਏ ਸੀ। ਉਹਨਾਂ ਦੀ ਮਿਹਨਤ ਦੀ ਬਦੌਲਤ ਇਹ ਲੱਖਾਂ ਵਿਊਅਰਸ ਤੱਕ ਇਹ ਮੈਸੇਜ ਪਹੁੰਚਿਆ। ਅਸੀਂ ਵਾਪਸ ਮੁੜੇ ਕਿਉਂਕਿ 9 ਮਈ ਦਾ ਦਿਨ ਜਿਹੜਾ ਉਹ ਇੱਕ ਹੋਰ ਸਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਔਰ ਜਿਵੇਂ ਇੱਕ ਵੱਡਾ ਕੌਮੀ ਇਕੱਠ ਬਣਿਆ, ਉਸ ਨੂੰ ਅਸੀਂ ਪੰਥਕ ਸਫਾਂ ਦੇ ਹਵਾਲੇ ਨਾਲ ਵੀ ਕਵਾਂਗੇ। ਸਾਡੇ ਵੀਰ ਭਾਈ ਗੁਰਦੇਵ ਸਿੰਘ ਭੈਣ ਜੀ, ਜਸਵਿੰਦਰ ਕੌਰ ਦੀ ਸਪੁੱਤਰੀ ਨਿਮਰਤ ਕੌਰ ਦਾ ਆਨੰਦ ਕਾਰਜ ਸੀ। ਭਾਈ ਬਲਬੀਰ ਸਿੰਘ ਡੋਲੀ ਸਿੰਘ ਦੇ ਸਪੁੱਤਰ ਡਾਕਟਰ ਤੇਜਪ੍ਰੀਤ ਸਿੰਘ ਹੋਰਾਂ ਦੇ ਨਾਲ ਤੁਸੀਂ ਵੀ ਪਾਰਟਿਸਿਪੇਟ ਕੀਤਾ। ਵੱਡੀ ਗਿਣਤੀ ਦੇ ਵਿੱਚ ਖਾਲਿਸਤਾਨੀ ਐਕਟਿਵਿਸਟ ਦੂਰ ਦੁਰਾਡਿਓਂ ਪਹੁੰਚੇ ਹੋਏ ਸਨ ਔਰ ਜ਼ਾਹਰ ਹੈ ਕਿ ਵੀ ਆਨੰਦ ਕਾਰਜ ਦਾ ਸਮਾਗਮ ਵੀ ਆਪਣੇ ਆਪ ਦੇ ਵਿੱਚ ਇੱਕ ਖਾਲਿਸਤਾਨੀ ਇਕੱਠ ਹੋ ਨਿਬੜਿਆ। ਉਸੇ ਸ਼ਾਮ ਔਰ ਦਰਸ਼ਕ ਦੇਖ ਸਕਦੇ ਨੇ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਪਾਰਟਿਸਿਪੇਸ਼ਨ ਸੀ ਔਰ ਬਿਲਕੁਲ ਗੁਰਮਤ ਮਰਿਆਦਾ ਮੁਤਾਬਕ ਇਹ ਆਨੰਦ ਕਾਰਜ ਹੋਇਆ। ਅਸੀਂ ਦੋਨਾਂ ਪਰਿਵਾਰਾਂ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ ਔਰ ਉਹਨਾਂ ਦੀ ਕਾਮਯਾਬ ਜ਼ਿੰਦਗੀ, ਸਿੱਖੀ ਜੀਵਨ ਔਰ ਆਸ ਵੀ ਕਰਦੇ ਹਾਂ ਕਿ ਸਾਡੇ ਖਾਲਿਸਤਾਨ ਦੇ ਕਾਫਲੇ ਦੇ ਨਾਲ ਇਵੇਂ ਹੀ ਜਿਹੜਾ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਉਹ ਮਾਰਚ ਕਰਨਗੇ
ਔਰ ਕਿਉਂਕਿ ਬਹੁਤ ਸਾਰੇ ਸਾਡੇ ਐਕਟਿਵਿਸਟ ਵੀਰ ਸਰੀ ਤੋਂ, ਟੋਰਾਂਟੋ ਤੋਂ ਔਰ ਅਮਰੀਕਾ ਦੀਆਂ ਵੱਖ-ਵੱਖ ਥਾਵਾਂ ਤੋਂ ਆਏ ਹੋਏ ਸਨ। ਸੋ ਆਲਰੇਡੀ ਪ੍ਰੋਗਰਾਮ ਗੁਰਦੁਆਰਾ 222 ਫਲਸ਼ਿੰਗ 'ਚ ਭਾਈ ਹਿੰਮਤ ਸਿੰਘ ਹੋਰਾਂ ਨੇ ਖਾਲਿਸਤਾਨ ਡੈਕਲੇਰੇਸ਼ਨ ਡੇ ਦੀ 40ਵੀਂ ਵਰ੍ਹੇਗੰਢ ਦੇ ਸਿਲਸਿਲੇ 'ਚ ਹੀ ਰੱਖਿਆ ਹੋਇਆ ਸੀ। ਸੋ ਕੁਛ ਦੀਆਂ ਫਲਾਈਟਸ ਤਾਂ ਅਰਲੀ ਸੀ, ਨਹੀਂ ਪਾਰਟਿਸਿਪੇਟ ਕਰ ਸਕੇ, ਪਰ ਵੱਡੀ ਗਿਣਤੀ ਦੇ ਵਿੱਚ ਪਾਰਟਿਸਿਪੇਸ਼ਨ ਦਰਸ਼ਕ ਦੇਖ ਸਕਦੇ ਨੇ। ਇੱਥੇ ਵੀ ਸਵੇਰੇ ਆਲਮੋਸਟ 10:30 ਵਜੇ ਖਾਲਿਸਤਾਨ ਦੇ ਝੰਡੇ ਨੂੰ ਸਲਾਮੀ ਦਿੱਤੀ ਗਈ। ਉਸ ਤੋਂ ਬਾਅਦ 2-3 ਘੰਟੇ ਦੀ ਵਾਨ ਚੱਲਿਆ ਔਰ ਜਿਹੜੇ ਲੈਫਟ ਜਿਹੜੇ ਰੁਕੇ ਇੱਥੇ ਉਹਨਾਂ ਨੇ ਆਪਣੀਆਂ ਪ੍ਰੈਜੈਂਟੇਸ਼ਨਸ ਵੀ ਦਿੱਤੀਆਂ। ਉਹ ਸਾਡੇ ਟੈਕਨੀਕਲ ਟੀਮ ਨੇ ਉਸ ਨੂੰ ਰਿਕਾਰਡ ਕੀਤਾ। ਆਉਣ ਵਾਲੇ ਦਿਨਾਂ 'ਚ ਅਸੀਂ ਉਹ ਸਾਂਝਾ ਕਰਾਂਗੇ ਜੀ। ਔਰ ਇਹ ਵੀ ਸਮਾਗਮ ਬੜੀ ਚੜ੍ਹਦੀ ਕਲਾ ਦੇ ਵਿੱਚ ਹੋਇਆ। ਵਾਸ਼ਿੰਗਟਨ ਤੋਂ ਵੀ ਸਾਡੇ ਪੇਕਿਆਂ ਤੋਂ ਵੀ ਭਰਪੂਰ ਸ਼ਮੂਲੀਅਤ ਸੀ। ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ ਔਰ ਹੋਰ ਬਹੁਤ ਸਾਰੇ ਜਿਹੜੇ ਵੈਲ ਵਿਸ਼ਰ ਨੇ ਪੰਥ ਦੇ, ਉਹਨਾਂ ਨੇ ਆਨੰਦ ਕਾਰਜ ਵਿੱਚ ਵੀ ਪਾਰਟਿਸਿਪੇਸ਼ਨ ਕੀਤੀ। ਔਰ ਇਸੇ ਤਰ੍ਹਾਂ ਕੈਨੇਡਾ ਤੋਂ ਭਾਈ ਬਲਕਰਨ ਸਿੰਘ ਗਿੱਲ, ਭਾਈ ਗੁਰਦੇਵ ਸਿੰਘ, ਜਿਨ੍ਹਾਂ ਨੇ ਪਿਛਲੇ ਦਿਨਾਂ 'ਚ ਹੀ ਬਹੁਤ ਵੱਡਾ ਨਗਰ ਕੀਰਤਨ, ਸਰੀ ਦੇ ਨਗਰ ਕੀਰਤਨ ਤੋਂ ਬਾਅਦ ਦੂਸਰਾ ਵੱਡਾ ਨਗਰ ਕੀਰਤਨ ਜਿਹੜਾ ਗੁਰਦੁਆਰਾ ਮਾਰਟਨ ਤੋਂ ਗੁਰੂ ਨਾਨਕ ਸਿੱਖ ਸਪਿਰਚੁਅਲ ਸੈਂਟਰ ਤੱਕ ਆਉਂਦਾ, 4 ਲੱਖ ਤੋਂ ਜ਼ਿਆਦਾ ਦੀ ਪਾਰਟਿਸਿਪੇਸ਼ਨ ਸੀ। ਉਹਨਾਂ ਦੀ ਸਾਰੀ ਟੀਮ ਵੀ ਆਈ ਹੋਈ ਸੀ ਜੀ। ਸਰੀ ਤੋਂ ਪੰਜਾਬ ਗਾਰਡੀਅਨ ਦੀ ਟੀਮ, ਜਿਹੜੇ ਸਾਡੇ ਵੈਲ ਵਿਸ਼ਰ ਨੇ, ਜਿਨ੍ਹਾਂ ਨੇ ਸੈਮੀਨਾਰ ਆਰਗੇਨਾਈਜ਼ ਕਰਨ ਦੇ ਵਿੱਚ ਮੇਨ ਰੋਲ ਅਦਾ ਕੀਤਾ। ਉਹਨਾਂ 'ਚੋਂ ਵੀ ਭਾਈ ਹਰਕੀਰਤ ਸਿੰਘ, ਭਾਈ ਕਮਲਜੀਤ ਸਿੰਘ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਅਮਰਜੀਤ ਸਿੰਘ, ਇਹਨਾਂ ਦੀ ਪਾਰਟਿਸਿਪੇਸ਼ਨ ਸੀ। ਜੀ। ਸਤਪਾਲ ਸਿੰਘ ਪੁਰੇਵਾਲ ਸਿਐਟਲ ਤੋਂ ਵਿਸ਼ੇਸ਼ ਤੌਰ ਤੇ ਇਸ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ। ਕੈਲੀਫੋਰਨੀਆ ਤੋਂ ਬਹੁਤ ਸਾਰੇ ਵੀਰਾਂ ਦਾ, ਹੁਣ ਮੈਂ ਬਹੁਤੇ ਜੇ ਨਾਂ ਲਵਾਂਗਾ ਤਾਂ ਮੈਂ ਘੜੀ ਵੱਲ ਦੇਖ ਰਿਹਾ, ਫਿਰ ਵਕਤ ਜਿਹੜਾ ਹੈ ਉਹ ਸਾਨੂੰ ਬਾਕੀ ਪ੍ਰੋਗਰਾਮ ਡਿਸਕਸ ਨਹੀਂ ਕਰਨ ਦੇਗਾ। ਸੋ ਅਸੀਂ ਜਿੱਥੇ ਇੱਕ ਇਹ ਕਹੋ ਕਿ ਵੀ ਚਾਰਜਿੰਗ ਆਫ ਦਾ ਬੈਟਰੀਜ਼ ਵੀ ਹੁੰਦਾ ਹੈ ਜਦੋਂ ਤੁਸੀਂ ਅਰਾਊਂਡ ਜਾਂਦੇ ਹੋ, ਸੰਗਤ ਦਾ ਪਿਆਰ ਤੁਹਾਨੂੰ ਮਿਲਦਾ ਹੈ। ਦੂਸਰੇ ਪਾਸੇ ਮੈਂ ਦੇਖਦਾ ਵੀ 40 ਸਾਲਾਂ ਬਾਅਦ ਅਦਰਵਾਈਜ਼ ਬਹੁਤ ਸਾਰੀਆਂ ਮੂਵਮੈਂਟਸ ਜਿਹੜੀਆਂ ਵਿਦਨ ਕੰਟਰੀ ਵੀ ਅਸੀਂ ਦੇਖੀਏ, ਕਦੇ ਨਕਸਲਾਈਟ ਮੂਵਮੈਂਟ ਦਾ ਜ਼ਿਕਰ ਸੀ, ਕਦੇ ਦੂਜੀਆਂ ਤੀਜੀਆਂ ਦਾ, 5, 7, 10, 15 ਸਾਲ ਬਾਅਦ ਜਾਂ ਦਮ ਤੋੜ ਜਾਂਦੀਆਂ ਤੇ ਜਾਂ ਜਿਵੇਂ ਬਹੁਤ ਸਾਰੀਆਂ ਤੁਸੀਂ ਗਲੋਬਲ ਮੂਵਮੈਂਟਸ ਵੀ ਦੇਖ ਸਕਦੇ ਹੋ। ਬਿਲਕੁਲ। ਪਰ ਜੇ 40 ਸਾਲ ਬਾਅਦ ਵੀ ਦੁਨੀਆ ਭਰ 'ਚ ਅਕਾਲ ਤਖਤ ਦੇ ਉੱਤੇ ਇਕੱਠ ਹੁੰਦਾ ਹੈ, ਬੁਰਜ ਅਕਾਲੀ ਫੂਲਾ ਸਿੰਘ ਤੋਂ ਮਾਰਚ ਕਰਕੇ ਖਾਲਿਸਤਾਨੀ ਐਕਟਿਵਿਸਟ ਅਕਾਲ ਤਖਤ ਤੱਕ ਆਉਂਦੇ ਨੇ, ਰਿਜ਼ੋਲਵ ਦੁਹਰਾਉਂਦੇ ਨੇ ਵੀ ਅਸੀਂ ਖਾਲਿਸਤਾਨ ਦੀ ਪ੍ਰਾਪਤੀ ਤੱਕ ਜੂਝਾਂਗੇ। ਔਰ ਕਿੰਨੇ ਮੁਲਕਾਂ ਦੇ ਵਿੱਚ, ਜਰਮਨ ਦੇ ਵਿੱਚ, ਫਰੈਂਕਫਰਟ, ਆਸਟ੍ਰੇਲੀਆ ਦੇ ਵਿੱਚ, ਕੋਈ ਐਸੇ ਮੁਲਕ ਦੀ ਹੁਣ ਸਾਡੇ ਕੋਲ, ਕਿਉਂਕਿ ਮੈਂ ਟਰੈਵਲ ਕਰ ਰਿਹਾ ਸੀ, ਬਹੁਤ ਸਾਰਿਆਂ ਨੇ ਆਪਣੀਆਂ ਪਿਕਚਰਸ ਕਵਰੇਜ ਭੇਜੀ। ਅਸੀਂ ਉਹਨਾਂ ਤੋਂ ਮਾਫੀ ਵੀ ਚਾਹੁੰਦੇ ਹਾਂ ਕਿ ਕੋਈ ਅਸੀਂ ਸੀਰੀਅਲਾਈਜ਼ ਉਹਨਾਂ ਨੂੰ ਨਹੀਂ ਕਰ ਸਕੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 40 ਸਾਲ ਬਾਅਦ ਵੀ ਕਦੇ ਜਿਹੜੀ ਹਕੂਮਤ ਜੂਨ 84 ਦਾ ਘੱਲੂਘਾਰਾ ਵਰਤਾ ਕੇ ਇਹ ਕਹਿੰਦੇ ਸੀ, ਇਹ ਭਾਰਤ ਦੇ ਪਾਰਲੀਮੈਂਟ ਦੇ ਗਲਿਆਰਿਆਂ 'ਚ ਇਹ ਗੱਲ ਹੁੰਦੀ ਸੀ ਕਿ ਸਿੱਖ ਤਾਂ ਪੜ੍ਹਦੇ ਸੀ, ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। 40 ਵਰ੍ਹਿਆਂ ਬਾਅਦ ਅੱਜ ਭਾਰਤੀ ਹਕੂਮਤ ਚੀਕਾਂ ਮਾਰ ਰਹੀ ਹੈ। ਉਹਨਾਂ ਦੀ ਫੋਰਨ ਅਫੇਅਰਸ ਦਾ ਸਪੋਕਸਪਰਸਨ ਕਹਿ ਰਿਹਾ ਹੈ ਸੋ ਕਾਲਡ ਖਾਲਿਸਤਾਨ ਰੈਫਰੈਂਡਮ, ਸੋ ਕਾਲਡ ਫਲਾਣਾ, ਸੋ ਪ੍ਰੋਟੈਸਟ ਕਰ ਰਹੇ ਨੇ, ਕੈਨੇਡਾ ਨੂੰ ਕਰ ਰਹੇ ਨੇ, ਦੂਜਿਆਂ ਨੂੰ। ਇਹ ਹੈ ਗੁਰੂ ਦੀ ਕਲਾ, ਇਹ ਹੈ ਗੁਰੂ ਦੇ ਖਾਲਸੇ ਦਾ ਕਮਾਲ। ਔਰ ਇਸੇ ਨੂੰ ਹੀ ਕਰਾਮਾਤ ਕਹਿੰਦੇ ਨੇ ਕਿ 40 ਸਾਲਾਂ ਬਾਅਦ ਖਾਲਿਸਤਾਨ ਦੀ ਥੰਡਰ, ਖਾਲਿਸਤਾਨ ਜ਼ਿੰਦਾਬਾਦ, ਦੁਨੀਆ ਭਰ 'ਚ ਇਹ ਸਾਰੇ ਖਾਲਸਾ ਸਾਜਨਾ ਦਿਵਸ ਦੇ ਸਮਾਗਮ। ਔਰ ਅਜੇ ਗੱਲ ਮੁੱਕੀ ਨਹੀਂ ਹੈ, ਅਜੇ ਵੀ ਇਹ ਮਈ ਦਾ ਮਹੀਨਾ ਹੁਣ ਆਉਂਦੇ ਸੈਚਰਡੇ ਕਾਰਟਰੇਟ ਨਿਊ ਜਰਸੀ ਦੇ ਵਿੱਚ ਸਿੱਖ ਡੇ ਪੈਰੇਡ ਹੈ, ਜਿਹੜੀ ਜ਼ਾਹਰ ਹੈ ਖਾਲਿਸਤਾਨ ਨੂੰ ਹੀ ਸਮਰਪਿਤ ਹੁੰਦੀ ਹੈ 40ਵਾਂ ਵਰ੍ਹਾ। ਉਸ ਤੋਂ ਅਗਲਾ ਹਫਤਾ ਫਿਰ ਸਿਐਟਲ ਦੇ ਵਿੱਚ ਵੱਡਾ ਜਿਹੜਾ ਖਾਲਿਸਤਾਨ ਡੇ, ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ। ਔਰ ਐਂਡ ਤੱਕ ਇਹ ਸਮਾਗਮ ਜਿਹੜੇ ਨੇ ਉਹ ਜਾਰੀ ਰਹਿਣੇ ਨੇ। ਇਹ ਗੱਲ ਸ਼ੋਅ ਕਰਦੀ ਹੈ ਕਿ ਭਾਈ ਜਿਹੜਾ ਖਾਲਸਾ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤੇ ਖਾਲਸੇ ਨੇ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣਾ ਹੀ ਕਰਵਾਉਣਾ। ਇਹ 40ਵੀਂ ਖਾਲਿਸਤਾਨ ਐਲਾਨ ਦਿਵਸ ਦੀ ਵਰ੍ਹੇਗੰਢ ਦੀ ਵਚਨਬੱਧਤਾ, ਰਿਜ਼ੋਲਵ ਅਕਾਲ ਤਖਤ ਤੋਂ ਸਰੀ ਤੱਕ ਔਰ ਦੁਨੀਆ ਦੇ ਹਰ ਕੋਨੇ ਤੱਕ, ਨਿਊਜ਼ੀਲੈਂਡ ਤੱਕ ਇਸ ਨੂੰ ਦੁਨੀਆ ਨੇ ਦੇਖਿਆ।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹਨਾਂ ਸਮਾਗਮਾਂ ਦੀ ਡੀਟੇਲ ਵਿੱਚ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ tv84.tv ਤੇ। ਸੋ ਹੁਣ ਇੱਥੇ ਲੈਣੇ ਬ੍ਰੇਕ ਵਿਊਅਰਸ, ਜਦੋਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।